ਪੰਜਾਬ ਦੇ ਵਿੱਚ ਤਾਂ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਬੀਬੀਆਂ ਦੇ ਕੋਲੋਂ ਸੋਨਾ ਲੁੱਟ ਲਿਆ ਗਿਆ, ਉਹਨਾਂ ਦੀਆਂ ਵਾਲੀਆਂ, ਕੰਨ ਪੱਟ ਲਏ ਗਏ ਜਾਂ ਫਿਰ ਉਹਨਾਂ ਤੋਂ ਕਿਸ ਤਰੀਕੇ ਨਾਲ ਪਰਸ ਜਾਂ ਫਿਰ ਮੋਬਾਈਲ ਫੋਨ ਖੋਲਿਆ ਗਿਆ। ਹੁਣ ਇਹਨਾਂ ਘਟਨਾਵਾਂ ਦੇ ਵਿੱਚ ਇੰਨਾ ਕੁ ਵਾਧਾ ਹੋ ਚੁੱਕਿਆ ਕਿ ਲੋਕ ਇਸ ਦੇ ਉੱਤੇ ਫਿਕਰ ਕਰਨ ਜਾਂ ਇਹਦੀ ਚਰਚਾ ਕਰਨ ਜਾਂ ਇਸ ਮਾਮਲੇ ਉੱਤੇ ਸਰਕਾਰਾਂ ਨੂੰ ਸਵਾਲ ਕਰਨ ਤੋਂ ਵੀ ਹੁਣ ਪਾਸੇ ਕੰਨ ਕਰ ਚੁੱਕੇ ਨੇ। ਲੋਕਾਂ ਨੂੰ ਲੱਗਦਾ ਕਿ ਤਾਂ ਹੁਣ ਰੋਜ਼ਮਰਾ ਦੀਆਂ ਆਮ ਘਟਨਾਵਾਂ ਹੋ ਚੁੱਕੀਆਂ ਨੇ, ਜਦਕਿ ਇੱਕ ਸੀਰੀਅਸ ਕ੍ਰਾਈਮ ਹੈ। ਦੂਜੇ ਪਾਸੇ ਕੈਨੇਡਾ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਦੇ ਵਿੱਚ ਮੁੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਵਿੱਚ ਖਾਸ ਕਰਕੇ ਫਰੇਜ਼ਰ ਹਾਈਟ ਸਰੀ, ਸੀਡਰ ਹਿਲ ਸਰੀ ਅਤੇ ਵੈਨਕੂਵਰ ਤੋਂ ਅਜਿਹੀਆਂ ਕਈ ਸਫਲ ਤੇ ਅਸਫਲ ਵਾਰਦਾਤਾਂ ਦੀਆਂ ਖਬਰਾਂ ਨੇ, ਜਿਨ੍ਹਾਂ ਦੇ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਾਈਚਾਰੇ ਦੇ ਪੱਤਰਕਾਰ ਨੇ, ਉਹਨਾਂ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਤੇ ਉਹਨਾਂ ਨੇ ਕਈ ਪੱਤਰਕਾਰਾਂ ਨੇ ਵੀਡੀਓ ਵੀ ਪੋਸਟ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਜਿਹੜੀ ਇਸ ਟਾਈਮ ਵੀਡੀਓ ਤੁਸੀਂ ਦੇਖ ਰਹੇ ਹੋ ਆਪਣੀ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ, ਇਹ ਵੀਡੀਓ ਜਿਹੜੀ ਆ ਕੁਇਨਸਬਰੋ ਨਿਊ ਵੈਸਟ ਦੀ ਹੈ, ਸਰੀ ਦੀ। ਤੇ ਦੂਜੇ ਪਾਸੇ ਜਿਹੜੀ ਆ ਉਹ ਇੱਕ ਹੋਰ ਜਿਹੜੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਪਾਰਕਿੰਗ ਦੇ ਵਿੱਚ ਵਾਪਰੀ, ਜਿੱਥੇ ਬਜ਼ੁਰਗਾਂ ਦੇ ਕੋਲੋਂ ਧੋਖੇ ਦੇ ਨਾਲ ਜਾਂ ਫਿਰ ਧੱਕੇ ਦੇ ਨਾਲ ਸੋਨਾ ਖੋਹਣ ਦੀ ਜਿਹੜੀ ਵਾਰਦਾਤ ਆ ਉਹ ਵਾਪਰੀ ਆ। ਕੁਝ ਲੋਕਾਂ ਨੇ ਇਹੋ ਜਿਹੇ ਲੋਕਾਂ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਮੌਕੇ ਤੇ ਫੜੇ ਨਾ ਗਏ। ਬਜ਼ੁਰਗਾਂ ਨੂੰ ਅੱਜ ਕੱਲ੍ਹ ਸਾਵਧਾਨ ਰਹਿਣ ਦੀ ਲੋੜ ਆ। ਜੇਕਰ ਉਹ ਵਾਕ ਕਰਨਾ ਚਾਹੁੰਦੇ ਨੇ, ਉਹ ਤੁਰਨਾ ਚਾਹੁੰਦੇ ਨੇ, ਤਾਂ ਉਹਨਾਂ ਦੇ ਨਾਲ ਕੋਈ ਨਾ ਕੋਈ ਨੌਜਵਾਨ ਨੂੰ ਜ਼ਰੂਰ ਭੇਜਿਆ ਜਾਵੇ, ਕਿਉਂਕਿ ਮਾਮਲਾ ਇਕੱਲੀ ਲੁੱਟ ਖੋਹ ਦਾ ਨਹੀਂ। ਜੇਕਰ ਕਿਸੇ ਬਜ਼ੁਰਗ ਨੂੰ ਕੋਈ ਧੱਕਾ ਮਾਰ ਕੇ ਸਿੱਟ ਦਿੰਦਾ ਹੈ ਤਾਂ ਬਜ਼ੁਰਗ ਦੇ ਕੋਈ ਸਰੀਰਕ ਸੱਟ ਵੀ ਜਿਹੜੀ ਆ ਉਹ ਵੱਡੀ ਫੇਟ ਵੱਜ ਸਕਦੀ ਆ। ਸੋ ਇਹੋ ਜਿਹੇ ਅਨਸਰਾਂ ਨੂੰ ਸਰਕਾਰਾਂ ਨੱਥ ਪਾਉਣ। ਇਹ ਵਰਤਾਰਾ ਹੌਲੀ ਹੌਲੀ ਕੈਨੇਡਾ ਦੇ ਵਿੱਚ ਵੀ ਆ ਚੁੱਕਿਆ। ਪੰਜਾਬੀ ਬਜ਼ੁਰਗ ਕਾਫੀ ਅੱਜ ਕੱਲ੍ਹ ਸੈਰਾਂ ਤੇ ਨਿਕਲਦੇ ਨੇ, ਵਾਕ ਕਰਦੇ ਨੇ, ਉਹਨਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ।